ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਦੇ ਹਾਂ ਹਰਜੋਤ ਸਿੰਘ ਖਾਲਸਾ ਜੀ ਨਾਲ। ਉਸ ਤੋਂ ਬਾਅਦ ਕੈਲੀਫੋਰਨੀਆ ਦੇ ਵਿੱਚ ਵਾਪਰੀਆਂ ਅਹਿਮ ਖਬਰਾਂ ਬਾਰੇ ਉਹਨਾਂ ਤੋਂ ਲਵਾਂਗੇ ਜਾਣਕਾਰੀਆਂ। ਖਾਲਸਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 21 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਜੀ, ਸਾਡੇ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਸੰਪਰਕ ਕਰ ਸਕਦੇ ਹੋ। ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਨੰਬਰ ਹੈ ਜੀ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415-909-0503 ਤੇ ਸੰਪਰਕ ਕਰ ਸਕਦੇ ਹੋ। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸਥ, ਜੁਗਰਾਜ ਸਿੰਘ ਧਾਲੀਵਾਲ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਇੰਦਰਜੀਤ ਸਿੰਘ ਬੜਿੰਗ ਮੰਟੀਕਾ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ, ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। ਨੰਬਰ 855-905-2575। ਹੁਣ ਵੱਧਦੇ ਹਾਂ ਕੈਲੀਫੋਰਨੀਆ ਦੀਆਂ ਅਹਿਮ ਖਬਰਾਂ ਦੇ ਵੱਲ। ਜੀ ਖਾਲਸਾ ਜੀ। ਸਭ ਤੋਂ ਪਹਿਲੀ ਖਬਰ ਵੱਲ ਆਈਏ। ਕੈਲੀਫੋਰਨੀਆ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਭ ਤੋਂ ਵੱਡਾ ਫਰਾਡ ਅਨਪਲਾਇਮੈਂਟ ਨੂੰ ਲੈ ਕੇ ਹੋਇਆ ਸੀ ਪਿਛਲੇ 2 ਸਾਲਾਂ ਦੇ ਦੌਰਾਨ। ਜੀ, ਸਟੇਟ ਦੀ ਅਨਇੰਪਲਾਇਮੈਂਟ ਦਾ ਜੋ ਆਫਿਸ ਆ, ਇੰਪਲਾਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ, ਉਹਨਾਂ ਨੇ ਅੱਜ ਅਨਾਉਂਸ ਕੀਤਾ ਵੀ $1.1 ਬਿਲੀਅਨ ਅਨਇੰਪਲਾਇਮੈਂਟ ਇੰਸ਼ੋਰੈਂਸ ਫੰਡ ਜੋ ਫਰਾਡ ਹੋਇਆ ਸੀ ਉਹ ਉਹਨਾਂ ਨੇ ਆਲਰੇਡੀ ਰਿਕਵਰ ਕਰ ਲਿਆ। ਟੋਟਲ $20 ਬਿਲੀਅਨ ਦਾ ਕੈਲੀਫੋਰਨੀਆ ਦੇ ਵਿੱਚ ਫਰਾਡ ਹੋਇਆ ਸੀ। ਕੈਲੀਫੋਰਨੀਆ ਦਾ ਸਟੇਟ ਦਾ ਅਨਪਲਾਇਮੈਂਟ ਆਫਿਸ ਇਹ ਸਭ ਤੋਂ ਵੱਡਾ ਸੋਸ਼ਲ ਨੈਟਵਰਕ ਸਿਸਟਮ ਹੈਗਾ ਪੂਰੇ USA ਦੇ ਵਿੱਚ। ਜੀ, 7 ਲੱਖ ਤੋਂ ਵੱਧ EDD ਕਾਰਡਸ ਇਨਐਕਟੀਵੇਟਡ ਕੀਤੇ ਗਏ ਫੈਡਰਲ ਪੈਂਡੇਮਿਕ ਅਨਪਲਾਇਮੈਂਟ ਅਸਿਸਟੈਂਸ ਪ੍ਰੋਗਰਾਮ ਦੇ। ਲਗਭਗ ਪਿਛਲੇ 15 ਮਹੀਨਿਆਂ ਦੇ ਵਿੱਚ 1525 ਇਨਵੈਸਟੀਗੇਸ਼ਨ ਸ਼ੁਰੂ ਕੀਤੀਆਂ ਗਈਆਂ, 467 ਅਰੈਸਟ ਹੋਏ, 162 ਕਨਵਿਕਸ਼ਨਸ ਹੋਈਆਂ ਤੇ $3.5 ਮਿਲੀਅਨ ਫੜਿਆ ਵੀ ਗਿਆ। ਟੋਟਲ $20 ਬਿਲੀਅਨ ਦਾ ਲਾਸ ਹੋਇਆ ਸੀ। ਸੋ ਇਹ ਜੋ ਫਰਾਡਸਟਰ ਸੀਗੇ, ਇਹਨਾਂ ਨੇ EDD ਦਾ ਆਫਿਸ ਇੰਨਾ ਜ਼ਿਆਦਾ ਬਲੌਕ ਮੈਸਅਪ ਕਰਤਾ ਸੀ, ਫਲੱਡਡ ਕਰਤਾ ਸੀ ਫੇਕ ਫੈਕਸ ਨੰਬਰਸ ਦੇ ਨਾਲ, ਆਨਲਾਈਨ ਫਾਈਲ ਕਰਕੇ 47,000 ਦੇ ਕਰੀਬ ਫਰੋਜੂਲੈਂਟ ਇੰਪਲਾਇਮੈਂਟ ਇੰਸ਼ੋਰੈਂਸ ਕਲੇਮ ਫਾਈਲ ਕੀਤੇ ਗਏ ਸੀ ਪੇਪਰ ਜਾਂ ਫੈਕਸ ਦੇ ਰਾਹੀਂ, ਜੋ ਕਿ $650 ਮਿਲੀਅਨ ਵਰਥ ਆਫ ਸੀਗੇ। ਸੋ ਅੱਜ EDD ਨੇ ਅਨਾਉਂਸ ਕੀਤਾ ਵੀ ਕਾਫੀ ਵੱਡਾ ਅਮਾਊਂਟ ਉਹਨਾਂ ਨੇ ਵਾਪਸ ਰਿਕਵਰ ਕਰ ਲਿਆ ਹੈਗਾ। ਜੀ, ਅਗਲੀ ਜਿਹੜੀ ਖਬਰ ਆ ਉਹ ਸਾਊਥ ਵੈਸਟ ਏਅਰਲਾਈਨ ਦੇ ਨਾਲ ਜੁੜੀ ਹੈ ਜੀ। ਇਹਨਾਂ ਦੇ 1300 ਜਿਹੜੇ ਪਾਇਲਟ ਆ ਉਹਨਾਂ ਨੇ ਪ੍ਰੋਟੈਸਟ ਕੀਤਾ ਡੈਲਸ ਲਵ ਫੀਲਡ ਦੇ ਵਿੱਚ, ਤੇ ਉਹਨਾਂ ਨੇ ਕਿਹਾ ਹੈ ਜਿਹੜੇ ਉਹਨਾਂ ਨੇ ਪ੍ਰੋਟੈਸਟ ਕਰਨ ਵੇਲੇ ਜਿਹੜੇ ਹੋਲਡਿੰਗ ਚੱਕੀਆਂ ਹੋਈਆਂ ਸੀ, ਉਹ ਕਹਿੰਦੇ ਕਿ ਪੈਸੇਂਜਰਸ ਐਂਡ ਪਾਇਲਟਸ ਡਿਜ਼ਰਵ ਬੈਟਰ। ਅਸੀਂ ਜਿਹੜੇ ਸਾਡੇ ਮੁਸਾਫਿਰ ਨੇ ਜਾਂ ਸਾਡੇ ਜਿਹੜੇ ਪਾਇਲਟਸ ਨੇ ਉਹ ਹੋਰ ਵੀ ਜ਼ਿਆਦਾ ਜਿਹੜੇ ਬਿਹਤਰ ਡਿਜ਼ਰਵ ਕਰਦੇ ਨੇ। ਤੇ ਨਾਲ ਹੀ ਇੱਥੇ ਇਹ ਦੱਸਦੇ ਚੱਲ ਗਏ ਆਪਾਂ ਕਿ ਇਹ ਜਿਹੜੀ ਯੂਨੀਅਨ ਆ ਇਹਦੇ ਵਿੱਚ 8300 ਪਾਇਲਟ ਆ ਜਿਹੜਾ ਕੰਮ ਕਰਦਾ, ਤੇ ਆਪਣੇ ਹਿੱਤਾਂ ਨੂੰ ਲੈ ਕੇ, ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਇਹਨਾਂ ਨੇ ਪ੍ਰੋਟੈਸਟ ਕੀਤਾ ਤੇ ਇਹ ਸਾਈਨ ਵੀ ਦਿੱਤੇ ਆ ਕਿ ਜਿਹੜੀ ਏਅਰਲਾਈਨਸ ਨੇ ਉਹ ਸਾਡੀਆਂ ਮੰਗਾਂ ਨੂੰ, ਸਾਡੀਆਂ ਜਿਹੜੇ ਹੱਕ ਨੇ, ਹਿੱਤ ਨੇ, ਉਹਨਾਂ ਨੂੰ ਮਾਰਨ ਨਾ, ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਅਸੀਂ ਹੋਰ ਪ੍ਰੋਟੈਸਟ ਕਰਾਂਗੇ। ਇਹਨਾਂ ਦੇ ਨਾਲ ਹੀ ਇੱਕ ਜੁੜੇ ਹੋਏ ਨੇ ਸਾਊਥ ਵੈਸਟ ਏਅਰਲਾਈਨ ਪਾਇਲਟਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਜਿਹੜੇ ਕੈਸੇ ਮਰੀ। ਉਹ ਕਹਿੰਦੇ ਕਿ ਜਿਹੜੀ ਪ੍ਰੋਬਲਮ ਹੈ ਉਹ ਦਿਨੋਂ ਦਿਨ ਸੌਰਟ ਆਊਟ ਹੋਣ ਦੀ ਬਜਾਏ, ਉਹਦਾ ਕੋਈ ਸੋਲਿਊਸ਼ਨ ਲੱਭਣ ਦੀ ਬਜਾਏ ਇਹਨੂੰ ਮਿਸਯੂਜ਼ਿੰਗ ਕੀਤਾ ਜਾ ਰਿਹਾ। ਉਹਨਾਂ ਨੂੰ ਲਗਾਤਾਰ ਉਹਨਾਂ ਨੂੰ ਕੰਮ ਦਾ ਜਿਹੜਾ ਬੋਝ ਆ ਵੱਧਦਾ ਜਾ ਰਿਹਾ, ਤੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਦਰਕਨਾਰ ਕਰਕੇ ਉਹਨਾਂ ਦੇ ਵਿੱਚ ਟਾਲ ਮਟੋਲ ਜਿਹੜੀ ਆ ਕੀਤੀ ਜਾ ਰਹੀ ਹੈ। ਸੋ ਇਹਨਾਂ ਨੇ ਇਹ ਸੰਕੇਤ ਦਿੱਤੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਜਾਂ ਇਹਨਾਂ ਦੇ ਜਿਹੜੀਆਂ ਮੰਗਾਂ ਉੱਤੇ ਗੌਰ ਵਿਚਾਰ ਨਹੀਂ ਹੋ ਰਿਹਾ, ਤਾਂ ਇਹ ਪ੍ਰੋਟੈਸਟ ਲਾਰਜ ਸਕੇਲ ਤੇ ਵੀ ਜਿਹੜੇ ਆ ਉਹ ਕੀਤੇ ਜਾ ਸਕਦੇ ਆ। ਜੀ, ਅਗਲੀ ਖਬਰ ਕੈਲੀਫੋਰਨੀਆ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਅੱਜ ਦੀ ਡੇਟ ਦੇ ਦੌਰਾਨ ਵੀ ਗੈਸ ਦੀਆਂ ਪ੍ਰਾਈਸਿਸ ਬਹੁਤ ਹੀ ਜ਼ਿਆਦਾ ਹੈਗੀਆਂ ਬਾਕੀ ਆਪਣੀਆਂ ਗੁਆਂਢੀ ਸਟੇਟਸ ਦੇ ਮੁਕਾਬਲੇ, ਜਾਂ ਪੂਰੇ USA ਦੇ ਵਿੱਚ ਜੋ ਸਟੇਟਸ ਆ ਉਹਨਾਂ ਦੇ ਮੁਕਾਬਲੇ।
ਜੋ ਲੇਟੈਸਟ ਰਿਲੀਫ ਦੀ ਗੱਲ ਕਰਦੇ ਜਾਈਏ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਕੈਲੀਫੋਰਨੀਆ ਦੇ ਗਵਰਨਰ ਇਹ ਕਹਿ ਰਹੇ ਸੀ ਆਪਾਂ ਰੀਬੇਟ ਦੇਵਾਂਗੇ $400 ਪਰ ਕਾਰ, $800 ਟੂ ਕਾਰ ਮੈਕਸਿਮਮ। ਉਹਦੇ ਬਾਰੇ ਹਜੇ ਡਿਸਾਈਡ ਨਹੀਂ ਹੋ ਸਕਿਆ ਸੀ। ਹੁਣ ਇੱਕੋ ਹੀ ਹਫ਼ਤਾ ਰਹਿ ਗਿਆ ਆ, ਜੁਲਾਈ 1 ਤੱਕ ਡਿਸਾਈਡ ਕਰਨਾ ਪਊਗਾ ਕੈਲੀਫੋਰਨੀਆ ਦੇ ਗਵਰਨਰ ਤੇ ਕੈਲੀਫੋਰਨੀਆ ਦੇ ਲਾ ਮੇਕਰਸ ਨੂੰ, ਕਿਉਂਕਿ ਨਹੀਂ ਤਾਂ ਜੁਲਾਈ 1 ਤੋਂ ਨਵਾਂ ਫਿਸਕਲ ਈਅਰ ਸ਼ੁਰੂ ਹੋ ਜਾਂਦਾ ਹੈਗਾ ਆ। ਸੋ ਜੂਨ 30 ਤੋਂ ਪਹਿਲਾਂ-ਪਹਿਲਾਂ ਸਪੈਂਡਿੰਗ ਪਲਾਨ ਇਹ ਗਵਰਨਰ ਨੂੰ ਤੇ ਲਾ ਮੇਕਰਸ ਨੂੰ ਡਿਸਾਈਡ ਕਰਨੀ ਪਊਗੀ। $100 ਬਿਲੀਅਨ ਦਾ ਸਰਪਲਸ ਆ ਕੈਲੀਫੋਰਨੀਆ ਸਟੇਟ ਦੇ ਵਿੱਚ। ਬਹੁਤ ਸਾਰੇ ਲਾ ਮੇਕਰਸ ਜੋ ਰਿਪਬਲਿਕਨ ਆ, ਉਹ ਕਹਿ ਰਹੇ ਭਾਈ ਆਪਣਾ ਟੈਕਸ ਇਸ ਵਾਰੀ ਨਾ ਚਾਰਜ ਕਰੋ ਕੁਛ ਮਹੀਨਿਆਂ ਦੇ ਲਈ, ਅਸੀਂ ਆਲਰੇਡੀ ਬਹੁਤ ਸਰਪਲਸ 'ਚ ਆ। ਪਰ ਡੈਮੋਕ੍ਰੇਟ ਕਹਿ ਰਹੇ ਆ ਵੀ ਨਹੀਂ, ਅਸੀਂ ਟੈਕਸ ਦੇ ਵਿੱਚ ਕੋਈ ਕੱਟ ਨਹੀਂ ਕਰਨਾ, ਪਰ ਹਾਂ ਰੀਬੇਟ ਜ਼ਰੂਰ ਦੇਵਾਂਗੇ। ਪਰ ਉਹਦੇ ਬਾਰੇ ਕਾਫੀ ਹਫ਼ਤਿਆਂ ਤੋਂ ਇਹ ਇੱਦਾਂ ਹੀ ਗੱਲਬਾਤ ਚੱਲ ਰਹੀ ਹੈਗੀ ਆ ਵੀ ਦੇਵਾਂਗੇ, ਕਦੋਂ ਦੇਵਾਂਗੇ। ਹੁਣ ਜੂਨ 30 ਤੋਂ ਪਹਿਲਾਂ-ਪਹਿਲਾਂ ਉਹਨਾਂ ਨੂੰ ਡਿਸਾਈਡ ਕਰਨਾ ਪੈਣਾ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ, ਜੀ। ਨਹੀਂ ਤਾਂ ਫਿਸਕਲ ਈਅਰ ਸਟਾਰਟ ਹੋ ਜਾਣਾ ਹੈ ਜੁਲਾਈ 1 ਤੋਂ। ਨਿਊਸਮ ਜੋ ਕੈਲੀਫੋਰਨੀਆ ਦੇ ਗਵਰਨਰ ਆ, ਉਹਨਾਂ ਨੇ ਇਹ ਕਿਹਾ ਵੀ ਮੈਂ ਚਾਹੁੰਦਾ ਆ ਕੈਲੀਫੋਰਨੀਆ ਦੇ ਰੈਜ਼ੀਡੈਂਟਸ ਨੂੰ ਜਲਦੀ ਤੋਂ ਜਲਦੀ ਇਹ ਜਿਹੜੇ ਪੈਸੇ ਆ ਉਹ ਮਿਲ ਜਾਣ। ਜੀ, ਅਗਲੀ ਜਿਹੜੀ ਖਬਰ ਆ ਉਹ ਮਿਆਮੀ ਤੋਂ ਆ ਰਹੀ ਹੈ। ਮਿਆਮੀ ਇੰਟਰਨੈਸ਼ਨਲ ਏਅਰਪੋਰਟ ਤੇ ਇੱਕ ਬਹੁਤ ਵੱਡਾ ਹਾਦਸਾ ਹੋਣੋਂ ਬਚਾ ਹੋ ਗਿਆ, ਜਦੋਂ ਇੱਕ ਫਲਾਈਟ ਨੂੰ ਅੱਗ ਲੱਗ ਗਈ ਸੀਗੀ ਜਦੋਂ ਉਹ ਲੈਂਡ ਕਰ ਰਹੀ ਸੀਗੀ। ਜਿਹੜੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਕਿਹਾ ਕਿ ਇਹ ਜਦੋਂ ਫਲਾਈਟ ਲੈਂਡ ਕਰ ਰਹੀ ਸੀ ਤਾਂ ਇਹਦੇ ਗੇਅਰ ਦੇ ਵਿੱਚ ਤਕਨੀਕੀ ਨੁਕਸ ਆ ਗਿਆ ਸੀ ਤੇ ਉਸ ਨੂੰ ਅੱਗ ਜਿਹੜੀ ਆ ਉਹ ਲੱਗ ਗਈ ਸੀਗੀ ਜਦੋਂ ਇਹ ਰਨਵੇ ਤੇ ਪਹੁੰਚ ਗਈ ਸੀ। ਤਾਂ 126 ਜਾਣੇ ਇਹਦੇ ਵਿੱਚ ਸਵਾਰ ਸਨ ਤੇ ਉਦੋਂ ਉਹਨਾਂ ਦੇ ਵਿੱਚੋਂ ਬਹੁਤ ਜਿਹੜੇ ਲੋਕ ਨੇ, ਕੁਝ ਕੁ ਮੁਸਾਫਰ ਨੇ, ਉਹਨਾਂ ਨੂੰ ਮਾਈਨਰ ਇੰਜਰੀਜ਼ ਆਈਆਂ ਨੇ। 1-2 ਜਣਿਆਂ ਦੀ ਜਿਹੜੀ ਹਾਲਤ ਆ ਉਹ ਜ਼ਰੂਰ ਜਿਹੜੀ ਹੈ ਗੰਭੀਰ ਆ। ਪਰ ਇਹ ਕਹਿ ਰਹੇ ਕਿ ਹੁਣ ਗ੍ਰੈਗ ਚੈਨ ਨੇ ਜਿਹੜੇ ਡਾਇਰੈਕਟਰ ਨੇ ਐਵੀਏਸ਼ਨ ਡਿਪਾਰਟਮੈਂਟ ਕਮਿਊਨੀਕੇਸ਼ਨ ਦੇ, ਉਹਨਾਂ ਨੇ ਕਿਹਾ ਕਿ ਜਿਹੜੇ ਦੂਜੇ ਨੇ ਪੈਸੇਂਜਰਸ, ਉਹਨਾਂ ਦਾ ਵੀ ਖਿਆਲ ਜਿਹੜਾ ਰੱਖਿਆ ਜਾ ਰਿਹਾ ਤੇ ਇਹਦੇ ਹਾਦਸੇ ਦੇ ਕਾਰਨਾਂ ਦੀ ਜਿਹੜੀ ਅਸੀਂ ਜਾਂਚ ਹੈ ਜ਼ਰੂਰ ਕਰਾਂਗੇ। ਸੋ ਇੱਕ ਬਹੁਤ ਵੱਡੀ ਘਟਨਾ ਵਾਪਰਨ ਦੇ ਵਿੱਚ, ਬਹੁਤ ਵੱਡੀ ਜਿਹੜੀ ਦੁਖਾਂਤ ਹੋਣ ਦੇ ਵਿੱਚ ਥੋੜ੍ਹਾ ਬਚਾ ਰਹਿ ਗਿਆ। ਕੁਛ ਤਕਨੀਕੀ ਕਾਰਨਾਂ ਕਰਕੇ 126 ਪੈਸੇਂਜਰ ਜਿਹੜੇ ਬੋਰਡ ਦੇ ਵਿੱਚ ਸਵਾਰ ਸਨ, ਉਹਨਾਂ ਦੀ ਜਾਨ ਜਿਹੜੀ ਹੈ ਜੋਖਮ ਦੇ ਵਿੱਚ ਪੈ ਗਈ ਸੀ, ਪਰ ਫਿਰ ਵੀ ਬਚਤ ਰਹਿ ਗਈ ਆ। ਜਿਹੜੇ ਕੁਛ ਕੁ ਜ਼ਿਆਦਾ ਗੰਭੀਰ ਸੀਗੇ, ਉਹਨਾਂ ਨੂੰ ਹੌਸਪੀਟਲ ਜਿਹੜਾ ਲਿਜਾਇਆ ਗਿਆ। ਜੀ ਬਿਲਕੁਲ। ਅਗਲੀ ਖਬਰ ਚਲੀਏ, ਸੈਨ ਮਟੇਓ ਕੈਲੀਫੋਰਨੀਆ ਦੇ ਵਿੱਚ ਅੱਜ ਕਾਫੀ ਜਗ੍ਹਾ ਦੇ ਉੱਤੇ ਅੱਗ ਲੱਗ ਗਈ, ਜਿਹਦੇ ਨਾਲ ਕੁਛ ਏਰੀਏ ਨੂੰ ਇਵੈਕੂਏਟ ਵੀ ਕੀਤਾ ਗਿਆ। ਕੁਛ ਏਰੀਏ ਵਿੱਚੋਂ ਲੋਕਾਂ ਨੂੰ ਇਵੈਕੂਏਟ ਵੀ ਕੀਤਾ ਗਿਆ ਹੈਗਾ। ਇਹ ਜੋ ਫਾਇਰ ਆ 2:20 ਤੇ ਸ਼ਾਮੀ ਐਜਵੁੱਡ ਰੋਡ ਤੇ ਕ੍ਰੈਸਟ ਵਿਊ ਡਰਾਈਵ ਦੇ ਉੱਤੇ ਸਟਾਰਟ ਹੋਈ। ਉਸ ਤੋਂ ਬਾਅਦ ਇੱਕ ਹੋਰ ਜਗ੍ਹਾ ਦੇ ਉੱਤੇ ਹਾਈਵੇ 280 ਦੇ ਲਾਗੇ ਸਟਾਰਟ ਹੋਈ। ਉੱਥੇ ਧੂੰਆਂ ਦੂਰ-ਦੂਰ ਤੱਕ ਦੇਖਿਆ ਗਿਆ। ਸੈਨ ਮਟੇਓ ਕਾਉਂਟੀ ਸ਼ੈਰਿਫ ਆਫਿਸ ਨੇ 3:40 ਦੇ ਉੱਤੇ ਇਵੈਕੂਏਸ਼ਨ ਆਰਡਰ ਜਾਰੀ ਕਰ ਦਿੱਤੇ ਉਹਨਾਂ ਰੈਜ਼ੀਡੈਂਟਸ ਦੇ ਜੋ ਜ਼ੋਨਸ RWC E002 ਤੇ RWC E003 ਦੇ ਵਿੱਚ ਰਹਿੰਦੇ ਹੈਗੇ ਆ। ਇਸੇ ਤਰ੍ਹਾਂ ਜੋ ਲੋਕ ਜ਼ੋਨ WSD E099 ਦੇ ਵਿੱਚ ਰਹਿੰਦੇ ਆ, ਉਹਨਾਂ ਨੂੰ ਵੀ ਰੈਡੀ ਹੋਣ ਦੇ ਲਈ ਕਿਹਾ ਗਿਆ ਆ। ਆਲਰੇਡੀ ਇਵੈਕੂਏਸ਼ਨ ਸੈਂਟਰ ਸੈਟਅਪ ਕਰ ਦਿੱਤਾ ਗਿਆ ਹੈ ਰੈਡਵੁੱਡ ਸਿਟੀ ਦੇ ਵਿੱਚ। 1455 ਮੈਡੀਸਨ ਸਟਰੀਟ, ਰੈਡਵੁੱਡ ਸਿਟੀ। ਲੇਟ ਜੋ ਕ੍ਰਿਊ ਸੀਗਾ ਫਾਇਰ ਦਾ, ਉਹ ਸਬ ਸਟੇਸ਼ਨ ਜੋ PG&E ਦਾ ਹੈਗਾ ਅਲੋਂਗ ਕੈਨੇਡਾ ਰੋਡ, ਉੱਥੇ ਵਰਕਆਊਟ ਕਰ ਰਿਹਾ ਸੀ। 9900 ਲੋਕਾਂ ਦੀ ਬਿਜਲੀ ਇੱਥੇ ਚਲੇ ਗਈ ਸੀ, ਪਰ ਉਸ ਨੂੰ ਰੀਸਟੋਰ ਕਰਨ ਦੇ ਲਈ PG&E ਦੇ ਜੋ ਵਰਕਰ ਆ, ਉਹ ਪੂਰੇ ਜ਼ੋਰ ਸ਼ੋਰ ਦੇ ਨਾਲ ਕੰਮ ਕਰ ਰਹੇ ਹੈਗੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਖਾਸ ਕਰਕੇ ਤੁਸੀਂ 280 ਵੱਲ ਦੀ ਆ ਰਹੇ ਆ, ਹੋ ਸਕਦਾ ਉੱਥੇ ਟ੍ਰੈਫਿਕ ਕਾਫੀ ਸਲੋ ਹੋਵੇ, ਤੁਸੀਂ ਧੂੰਆਂ ਵੀ ਕਾਫੀ ਦੇਖੋਗੇ, ਕਿਉਂਕਿ ਇਸ ਟਾਈਮ ਟੈਂਪਰੇਚਰ ਬਹੁਤ ਹਾਈ ਹੈਗਾ ਕੈਲੀਫੋਰਨੀਆ ਦੇ ਵਿੱਚ, ਨਾਰਦਰਨ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ। ਤੇ ਸੈਨ ਮਟੇਓ ਏਰੀਏ ਦੇ ਵਿੱਚ ਜੋ ਹਵਾਵਾਂ ਆ ਬਹੁਤ ਤੇਜ਼ ਚੱਲਦੀਆਂ, ਇਸ ਕਰਕੇ ਤੇਜ਼ੀ ਨਾਲ ਅੱਗ ਉੱਥੇ ਫੈਲੀ ਸੀ। ਇਸੇ ਤਰ੍ਹਾਂ ਅਗਲੀ ਖਬਰ ਵੱਲ ਚੱਲੀਏ ਪ੍ਰਵੀਨ ਜੀ, ਜੀ। ਤੇ ਬੇ ਏਰੀਏ ਦੇ ਵਿੱਚ ਬਹੁਤ ਸਾਰੇ ਆਪਾਂ ਦੇਖਦੇ ਹਾਂ ਵੀ ਰਿਸੈਸ਼ਨ ਵੀ ਆਉਣ ਵਾਲਾ, ਰਿਸੈਸ਼ਨ ਹੋ ਜਾਣਾ, ਸ਼ੁਰੂ ਹੋ ਜਾਣਾ। ਵੱਖ-ਵੱਖ ਇਕੋਨੋਮਿਸਟ ਉਹ ਕਹਿ ਰਹੇ ਆ ਵੀ ਕਿਸ ਤਰ੍ਹਾਂ ਹੋਊਗਾ,
ਪਰ ਇਹ ਧਿਆਨ ਨਾਲ ਖਬਰ ਸੁਣਨ ਵਾਲੀ ਆ, ਸੁਣਿਓ ਜਿਹੜੇ ਤੁਸੀਂ ਏਰੀਏ 'ਚ ਰਹਿੰਦੇ ਆ, ਜੀ, ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਵੀ ਬੇ ਏਰੀਆ ਕਿੰਨਾ ਮਹਿੰਗਾ ਹੋ ਗਿਆ ਆ। ਸੈਨ ਫਰਾਂਸਿਸਕੋ ਬੇ ਏਰੀਆ ਕੈਲੀਫੋਰਨੀਆ ਦਾ, ਉੱਥੇ ਕਹਿੰਦੇ ਪਏ ਟਿਪੀਕਲ ਹੋਮ ਦੀ ਮੌਰਗੇਜ $9100 ਸੈਨੋਜ਼ੇ ਦੇ ਵਿੱਚ ਆ, ਤੇ $8100 ਸੈਨ ਫਰਾਂਸਿਸਕੋ 'ਚ ਆ। ਸੋ $9100 ਪਰ ਮੰਥ ਜੀ, ਮੌਰਗੇਜ ਦੀ ਪੇਮੈਂਟ ਐਵਰੇਜ ਸੈਨੋਜ਼ੇ ਦੇ ਵਿੱਚ ਆ। $8100 ਸੈਨ ਫਰਾਂਸਿਸਕੋ ਦੇ ਵਿੱਚ ਆ। ਕਹਿੰਦੇ ਪਈ ਇਹ 5.78% ਇਨਕਰੀਜ਼ ਹੋਈ ਹੈਗੀ ਆ ਪਿਛਲੇ ਸਾਲ ਦੇ ਮੁਕਾਬਲੇ ਜੇ ਦੇਖਿਆ ਜਾਵੇ। ਸੋ ਇੰਨਾ ਜ਼ਿਆਦਾ ਮਹਿੰਗਾ, ਇੰਨੀਆਂ ਜ਼ਿਆਦਾ ਪੇਮੈਂਟ ਅਫੋਰਡ ਕਰਨੀਆਂ ਕਿਸ ਤਰ੍ਹਾਂ ਲੋਕ ਕਰਦੇ ਆ, ਤੁਸੀਂ ਆਪ ਖੁਦ ਸੋਚ ਸਕਦੇ ਹੋ। ਸੈਨ ਫਰਾਂਸਿਸਕੋ ਦੇ ਵਿੱਚ 52.8% ਇੱਕ ਸਾਲ ਦੇ ਵਿੱਚ ਮੌਰਗੇਜ ਦੀਆਂ ਪੇਮੈਂਟਸ ਇਨਕਰੀਜ਼ ਹੋਈਆਂ, ਕਿਉਂਕਿ ਇਹ ਕਹਿਣ ਦਾ ਮਤਲਬ ਇਹ ਹੈ ਵੀ ਜਿਨ੍ਹਾਂ ਨੇ ਪਿਛਲੇ ਸਾਲ ਦੇ ਦੌਰਾਨ ਘਰ ਲਏ ਆ, ਉਹਨਾਂ ਦੀ ਇੰਨੀ ਜ਼ਿਆਦਾ ਮੌਰਗੇਜ ਹੋਈ ਆ। ਸੈਨ ਹੋਜ਼ੇ ਦੇ ਵਿੱਚ $9136 ਦੇ ਕਰੀਬ ਹੋਈ ਆ। ਟਿਪੀਕਲ ਹੋਮ ਸੈਨ ਹੋਜ਼ੇ ਦੇ ਵਿੱਚ $17,06,565 ਦਾ ਆ। ਜੀ, 22.4% ਪਿਛਲੇ ਸਾਲ ਨਾਲੋਂ ਅੱਪ, ਤੇ 37.6% 2019 ਨਾਲੋਂ ਅੱਪ ਪ੍ਰਾਈਸ ਗਈ ਹੈਗੀ ਆ। ਟਿਪੀਕਲ ਰੈਂਟ ਸੈਨੋਜ਼ੇ ਦੇ ਵਿੱਚ $3295 ਆ, 2 ਬੈਡਰੂਮ ਦਾ ਜੇ ਐਵਰੇਜ ਦੱਸਦੇ ਜਾਈਏ। ਜੀ, 12.1% ਜ਼ਿਆਦੇ ਆ ਪਿਛਲੇ ਸਾਲ ਦੇ ਮੁਕਾਬਲੇ। ਇਸੇ ਤਰ੍ਹਾਂ ਸੈਨ ਫਰਾਂਸਿਸਕੋ ਦੇ ਵਿੱਚ ਟਿਪੀਕਲ ਹੋਮ ਦੀ ਪ੍ਰਾਈਸ $15 ਲੱਖ ਆ। ਸੋ ਹੁਣ ਸੈਨੋਜ਼ੇ ਏਰੀਆ ਕੈਲੀਫੋਰਨੀਆ ਦਾ ਸੈਨ ਫਰਾਂਸਿਸਕੋ ਨਾਲੋਂ ਜ਼ਿਆਦਾ ਮਹਿੰਗਾ ਹੋ ਮਹਿੰਗਾ ਹੋ ਗਿਆ ਆ। ਇਹ ਤੁਸੀਂ ਜੋ ਸਰਵੇ ਆਇਆ, ਨਵੇਂ ਫਿਗਰਸ ਆਏ ਆ, ਉਹਨਾਂ ਦੇ ਮੁਤਾਬਕ ਹੈਗਾ। ਸੈਨ ਫਰਾਂਸਿਸਕੋ ਦੇ ਵਿੱਚ ਟਿਪੀਕਲ ਰੈਂਟ $3214 ਦੇ ਕਰੀਬ ਹੈਗਾ। ਜੀ, ਵੱਖ-ਵੱਖ ਤਰ੍ਹਾਂ ਦੇ ਨਾਲ ਲੋਕ ਉੱਥੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਰੈਂਟ ਤੇ ਰਹਿ ਰਹੇ ਆ। ਕਿਸੇ ਨੇ ਬੰਕ ਬੈੱਡ ਬਣਾਏ ਆ, ਕੋਈ ਸਵੇਰੇ ਕੰਮ ਕਰਦਾ, ਕੋਈ ਸ਼ਾਮ ਕੰਮ ਕਰਦਾ। ਸੋ ਕਾਫੀ ਬੁਰਾ ਹਾਲ ਹੈਗਾ। ਜੋ ਨਵੀਂ ਜੌਬ ਕਰਦੇ ਆ, ਉਹਨਾਂ ਲਈ ਬਹੁਤ ਅਫੋਰਡ ਕਰਨਾ ਔਖਾ ਹੈਗਾ। ਜੀ, ਇਸੇ ਤਰ੍ਹਾਂ ਅਗਲੀ ਖਬਰ ਵੱਲ ਚਲੀਏ। ਜੀ, ਸੋਸ਼ਲ ਮੀਡੀਆ ਫਰਮਸ ਆ ਹੂੰ, ਕੈਲੀਫੋਰਨੀਆ ਦੇ ਵਿੱਚ, ਉਹ ਉਹਨਾਂ ਦੇ ਬਾਬਤ ਅੱਜ ਜੋ ਲੈਜਿਸਲੇਟਰਸ ਹੈਗੇ ਆ, ਲਾ ਮੇਕਰਸ ਆ ਕੈਲੀਫੋਰਨੀਆ ਦੇ, ਉਹਨਾਂ ਨੇ ਇਹ ਕਿਹਾ ਆ ਵੀ ਜੋ ਉਹ ਆਪਣੀਆਂ ਪਾਲਿਸੀਜ਼ ਬਣਾਉਂਦੇ ਹੈਗੇ ਆ, ਹੂੰ, ਹੂੰ, ਕੰਟੈਂਟ ਨੂੰ ਕਿਸ ਤਰ੍ਹਾਂ ਰਿਮੂਵ ਕਰਨਾ, ਜੀ, ਉਹਨਾਂ ਦੀ ਡਿਟੇਲਡ ਇਨਫੋਰਮੇਸ਼ਨ ਦਿੱਤੀ ਜਾਵੇ ਵੀ ਕਿਉਂ ਉਹਨਾਂ ਨੇ ਰਿਮੂਵ ਕੀਤਾ ਆ। ਕਿਉਂਕਿ ਫਸਟ ਅਮੈਂਡਮੈਂਟ ਫ੍ਰੀ ਸਪੀਚ ਦਾ ਕੰਸਰਨ ਹੈਗਾ। ਡੈਮੋਕ੍ਰੇਟਿਕ ਅਸੈਂਬਲੀਮੈਨ ਜੈਸੀ ਗੈਬਰੀਅਲ, ਉਹਨਾਂ ਨੇ ਅੱਜ ਇਹ ਦੱਸਿਆ ਵੀ ਅਸੀਂ ਇੱਕ ਬਿੱਲ ਨਵਾਂ ਲੈ ਕੇ ਆ ਰਹੇ ਹਾਂ, ਜੋ ਕਿ ਉਹਦੇ ਵਿੱਚ ਬਿੱਲ ਦੇ ਵਿੱਚ ਅਮੈਂਡਮੈਂਟ ਹੋਊਗੀ ਲਾ ਮੇਕਰਸ ਵੱਲੋਂ, ਵੀ ਕਿੱਦਾਂ ਇਹ ਸੋਸ਼ਲ ਮੀਡੀਆ ਵਾਲੀਆਂ ਕੰਪਨੀਜ਼ ਜੋ ਵੀ ਹੈਗੀਆਂ, ਫੇਸਬੁੱਕ, ਯੂਟਿਊਬ, ਸਾਰੀਆਂ ਸੈਂਸਰ ਕਰਦੀਆਂ ਕੰਟੈਂਟ ਨੂੰ, ਕਿਸ ਤਰ੍ਹਾਂ ਉਹ ਰੈਗੂਲੇਟ ਕਰਦੀਆਂ ਹੈਗੀਆਂ ਕੰਟੈਂਟ ਨੂੰ। ਇਹ ਸਾਰਾ ਕੁਝ ਸੋਸ਼ਲ ਮੀਡੀਆ ਦੇ ਬਾਬਤ ਹੁਣ ਬਾਚਿਆ ਜਾਊਗਾ। ਜੀ, ਜੀ। ਅਗਲੀ ਖਬਰ ਵੱਲ ਚਲੀਏ। ਸਟਾਕ ਮਾਰਕੀਟ ਨੂੰ ਲੈ ਕੇ ਅੱਜ ਤਾਂ ਸਟਾਕ ਮਾਰਕੀਟ ਕਾਫੀ ਹਾਈ ਗਈ ਆ, ਉਹ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਹੈਗੀ ਆ ਖਬਰ। ਪਰ ਇਸ ਤੋਂ ਪਹਿਲਾਂ ਇਹ ਖਬਰ ਸਾਂਝੀ ਕਰਦੇ ਜਾਈਏ। ਪਿਛਲੇ 4-5 ਹਫ਼ਤਿਆਂ ਦੇ ਦੌਰਾਨ ਜੋ ਵੱਖ-ਵੱਖ ਕੰਪਨੀਆਂ ਦੀ ਪੋਜੀਸ਼ਨ ਰਹੀ ਆ, ਸਟਾਕਸ ਦੀ, ਉਹਨਾਂ ਦੀ ਕੰਪਨੀਆਂ ਦੀ ਬਹੁਤ ਹੀ ਬੁਰੀ ਰਹੀ ਆ। 9 ਵੱਡੀਆਂ ਕੰਪਨੀਆਂ ਆਲਰੇਡੀ ਕਹਿੰਦੇ ਵੀ ਰਿਸੈਸ਼ਨ ਦੇ ਵਿੱਚ ਚਲੇ ਗਈਆਂ ਹੈਗੀਆਂ। ਇਹ ਜੋ ਐਨਾਲਿਸਟ ਹੈਗੇ ਆ, ਜੀ, ਉਹ ਦੱਸ ਰਹੇ ਹੈਗੇ ਆ। ਵਾਲ ਸਟਰੀਟ ਆਲਰੇਡੀ ਜੋ ਆ ਉਹ ਨਰਵਸ ਹੈਗੀ ਆ ਹੂੰ, ਰਿਸੈਸ਼ਨ ਨੂੰ ਲੈ ਕੇ। ਜੀ, S&P ਇੰਡੈਕਸ ਦਾ ਬੜਾ ਬੁਰਾ ਹਾਲ ਇਸ ਟਾਈਮ ਚੱਲ ਰਿਹਾ ਆ। ਸੋ 9 ਕੰਪਨੀਆਂ S&P 500 ਇੰਡੈਕਸ ਦੇ ਵਿੱਚ, ਜਿਸ ਤਰ੍ਹਾਂ Amazon.com ਆ, ਅੰਡਰ ਆਰਮਰ, ਟਾਰਗੇਟ ਸਟੋਰਸ ਹੈਗੀਆਂ ਆ, ਇਹਨਾਂ ਦਾ ਹੁਣ ਜੋ ਨਵਾਂ ਕੁਆਟਰ ਦੇ ਪ੍ਰੋਫਿਟ ਆਣੇ ਆ, ਉਹਨਾਂ ਦੇ ਵਿੱਚ ਵੀ ਕਾਫੀ ਕੰਟਰੈਕਸ਼ਨਸ ਹੋਣਗੀਆਂ। ਸੋ ਕਾਫੀ ਘੱਟ ਹੋਊਗਾ ਪ੍ਰੋਫਿਟ। ਕਈ ਕੰਪਨੀਆਂ ਦਾ ਤਾਂ 50-50, 60-60% ਜਿਹੜਾ ਆ ਉਹ ਡਾਊਨ ਚਲਾ ਗਿਆ ਆ। ਐਮਾਜ਼ੋਨ ਦਾ EPS ਸੈਕੰਡ ਕੁਆਟਰ ਦਾ ਐਸਟੀਮੇਟਡ ਕਹਿੰਦੇ -70.8% ਹੋਊਗਾ। ਅੰਡਰ ਆਰਮਰ ਦਾ -88.3, ਆਲ ਸਟੇਟ ਦਾ -77, ਟਾਰਗੇਟ ਦਾ -80%। ਸੋ ਇਹ ਤੁਸੀਂ ਖੁਦ ਦੇਖ ਸਕਦੇ ਆ ਵੀ ਕਿਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਸਟਾਕਸ ਨੂੰ ਲੈ ਕੇ ਬਣੀ ਹੋਈ ਆ। ਪਿਛਲੇ 4 ਹਫ਼ਤਿਆਂ ਦੇ ਵਿੱਚ ਜੋ ਸਟਾਕ ਮਾਰਕੀਟ ਦਾ ਹਾਲ ਹੋਇਆ,
ਜਿਨ੍ਹਾਂ ਲੋਕਾਂ ਨੇ ਸਟਾਕ ਦੇ ਵਿੱਚ ਪੈਸੇ ਲਾਏ ਆ ਉਹਨਾਂ ਨੂੰ ਪਤਾ ਆ, ਜਾਂ ਜਿਨ੍ਹਾਂ ਨੇ ਕ੍ਰਿਪਟੋ ਕਰੰਸੀ ਬਾਈ ਕੀਤੀ ਸੀ ਉਹਨਾਂ ਨੂੰ ਪਤਾ ਹੈ ਵੀ ਕਿਸ ਤਰ੍ਹਾਂ 69,000 ਦੀ ਪ੍ਰਾਈਸ ਵਾਲਾ ਬਿਟਕੋਇਨ 17,000 ਤੇ ਆ ਗਿਆ ਸੀ। ਅੱਜ ਉਹ ਥੋੜ੍ਹਾ ਜਿਹਾ ਉੱਪਰ ਗਿਆ ਹੈਗਾ, 20,000 ਦੇ ਲਾਗੇ ਛਾਗੇ ਗਿਆ ਆ। ਇਸੇ ਤਰ੍ਹਾਂ ਜੇ ਆਪਾਂ ਸਟਾਕ ਮਾਰਕੀਟ ਦੀ ਅੱਜ ਗੱਲ ਕਰਦੇ ਜਾਈਏ, S&P ਇੰਡੈਕਸ ਉਹ ਅੱਜ ਉੱਪਰ ਗਿਆ ਹੈਗਾ। ਇਸੇ ਤਰ੍ਹਾਂ ਨੈਸਡੈਕ ਵੀ ਕਾਫੀ ਉੱਪਰ ਗਿਆ ਤੇ ਜੀ ਡਾਓ ਜੋਨ ਇੰਡਸਟਰੀਅਲ ਵੀ। 4 ਹਫ਼ਤਿਆਂ ਤੋਂ ਬਾਅਦ ਅੱਜ ਜਿਹੜੀ ਕੰਡੀਸ਼ਨ ਆ ਸਟਾਕ ਮਾਰਕੀਟ ਦੀ ਥੋੜ੍ਹੀ ਜਿਹੀ ਬੈਟਰ ਬਣੀ ਹੈਗੀ ਆ, ਕਿਉਂਕਿ ਲੋਕ ਬਹੁਤ ਘਬਰਾਏ ਹੋਏ ਸੀ। ਹਜ਼ਾਰਾਂ ਨਹੀਂ, ਮਿਲੀਅਨਸ ਆਫ ਡਾਲਰ ਲੋਕਾਂ ਦੇ ਕਈ ਵਾਰੀ ਇਸ ਦੇ ਵਿੱਚ ਰੁੜ ਗਏ ਹੈਗੇ ਆ। ਹੂੰ 401k ਪਲਾਨਸ ਜੋ ਹੈਗੀਆਂ ਆ ਉਹ ਵੀ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਆ ਅਸਰ ਪਿਆ ਹੈਗਾ। ਡਾਓ ਜੋਨ ਇੰਡਸਟਰੀਅਲ ਇੱਕ ਟਾਈਮ ਤੇ ਅੱਜ 600 ਪੁਆਇੰਟ ਦੇ ਕਰੀਬ ਅਪ ਚਲਾ ਗਿਆ ਸੀ, 641 ਪੁਆਇੰਟ, ਤੇ ਆਫਟਰਨੂਨ 'ਚ ਤਾਂ 700 ਪੁਆਇੰਟ ਤੱਕ ਵੀ ਉੱਪਰ ਚਲਾ ਗਿਆ ਸੀ। ਸੋ ਅੱਜ ਸਟਾਕ ਮਾਰਕੀਟ ਦੇ ਲਈ ਦਿਨ ਬਹੁਤ ਵਧੀਆ ਰਿਹਾ ਆ। ਜੀ ਓਵਰਆਲ ਜੇ ਇਕੋਨਮੀ ਦੀ ਗੱਲ ਕਰਦੇ ਜਾਈਏ, ਲੈਰੀ ਸਮਰਜ਼ ਸਾਰੇ ਸਾਡੇ ਸਰੋਤੇ ਜਾਣਦੇ ਆ ਉਹਨਾਂ ਨੂੰ, ਡੈਮੋਕ੍ਰੇਟਿਕ ਪਾਰਟੀ ਦੇ ਹੀ ਸਪੋਰਟਰ ਹੈਗੇ ਆ। ਤੇ ਲੈਰੀ ਸਮਰਜ਼ ਇਕੋਨੋਮਿਸਟ ਆ, ਟੌਪ ਨੌਚ। ਲਗਭਗ 4 ਜਾਂ 3 ਪ੍ਰੈਜ਼ੀਡੈਂਟਸ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਦੇ ਨਾਲ ਉਹਨਾਂ ਨੇ ਕੰਮ ਕੀਤਾ ਹੈਗਾ। ਲੈਰੀ ਸਮਰਜ਼ ਹਾਰਵਰਡ ਯੂਨੀਵਰਸਿਟੀ ਦੇ ਵੀ ਹੈਡ ਰਹਿ ਚੁੱਕੇ ਆ, ਪ੍ਰੋਫੈਸਰ ਆ ਇਕਨੋਮਿਕਸ ਦੇ। ਉਹਨਾਂ ਨੇ ਪਿਛਲੇ ਸਾਲ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਇਹ ਕਿਹਾ ਸੀ ਵੀ ਜਿਹੜਾ ਤੁਸੀਂ 1.9 ਟ੍ਰਿਲੀਅਨ ਡਾਲਰ ਦਾ ਪੈਕੇਜ ਲੋਕਾਂ ਨੂੰ ਦੇਣ ਜਾ ਰਹੇ ਆ, ਇਹਦੇ ਨਾਲ ਇਨਫਲੇਸ਼ਨ ਬਹੁਤ ਵੱਧ ਜਾਊਗੀ ਤੇ ਇਹਦਾ ਅਸਰ ਬਹੁਤ ਪੈਣਾ ਆਉਣ ਵਾਲੇ ਸਮੇਂ 'ਚ। ਸੋ ਉਹਨਾਂ ਦੀ ਗੱਲ ਕਿਸੇ ਨੇ ਸੁਣੀ ਨਹੀਂ, ਜੀ ਨਾ ਹੀ ਫੈਡਰਲ ਰਿਜ਼ਰਵ ਬੋਰਡ ਨੇ, ਨਾ ਹੀ ਇਲੈਕਟਡ ਆਫੀਸ਼ੀਅਲਸ ਨੇ, ਤੇ ਨਾ ਹੀ ਬਹੁਤ ਸਾਰੇ ਇਕੋਨੋਮਿਸਟ ਨੇ। ਤਾਂ ਇੱਥੋਂ ਤੱਕ ਕਿ ਉਹਨਾਂ ਦਾ ਮਜ਼ਾਕ ਵੀ ਉਡਾਇਆ। ਤੇ ਅੱਜ ਐਕਸ ਟ੍ਰੇਜਰੀ ਸੈਕਟਰੀ, ਉਹ ਟ੍ਰੇਜਰੀ ਸੈਕਟਰੀ ਰਹਿ ਚੁੱਕੇ ਆ USA ਦੇ, ਲੈਰੀ ਸਮਰਜ਼। ਜੀ ਉਹਨਾਂ ਨੂੰ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਮਿਲਣ ਵੀ ਗਏ ਆ, ਤੇ ਹੂੰ ਉਹਨਾਂ ਨੇ ਸਿੱਧਾ ਹੀ ਉਹਨਾਂ ਦੇ ਮੂੰਹ ਦੇ ਉੱਤੇ ਕਹਿ ਦਿੱਤਾ ਪਈ ਰਿਸੈਸ਼ਨ ਤੋਂ ਹੁਣ ਬਚਿਆ ਨਹੀਂ ਜਾ ਸਕਦਾ। ਜੀ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਸਟੇਟਮੈਂਟ ਵੀ ਦਿੱਤੀ ਆ ਵੀ ਜੇ ਰਿਸੈਸ਼ਨ ਆਉਂਦਾ ਆ ਤੇ ਇਹ ਬਹੁਤ ਖਤਰਨਾਕ ਸਾਬਤ ਹੋਊਗਾ। ਲੈਰੀ ਸਮਰਜ਼ ਇਹ ਕਹਿੰਦੇ ਆ ਵੀ ਜਿਸ ਹਿਸਾਬ ਦੇ ਨਾਲ ਇਨਫਲੇਸ਼ਨ ਵਧੀ ਆ ਚੀਜ਼ਾਂ ਦੀ, ਹੂੰ ਇੰਨੀ ਜ਼ਿਆਦਾ ਪ੍ਰਾਈਸਿਸ ਵੱਧ ਗਈਆਂ ਆ, ਜੀ ਉਸ ਨੂੰ ਡਾਊਨ ਕਰਨ ਦੇ ਲਈ ਸਟੈਗਫਲੇਸ਼ਨ ਕਰਨੀ ਪਊਗੀ। ਕਹਿੰਦੇ ਪਈ ਮਿਲੀਅਨਸ ਆਫ ਜੌਬਸ ਜਾਣਗੀਆਂ, ਬਹੁਤ ਸਾਰੇ ਲੋਕਾਂ ਨੂੰ ਲੇ ਆਫ ਕਰਨਾ ਪਊਗਾ, ਤਾਂ ਕਿ ਉਹ ਤੋਂ ਬਾਅਦ ਜੇ ਲੋਕ ਲੇ ਆਫ ਹੋਊਗੇ ਤੇ ਲੋਕ ਘੱਟ ਸਮਾਨ ਖਰੀਦੂਗੇ, ਘੱਟ ਸਮਾਨ ਖਰੀਦੂਗੇ, ਫਿਰ ਪ੍ਰਾਈਸਿਸ ਜਿਹੜੀਆਂ ਆ ਸਮਾਨ ਦੀਆਂ ਉਹ ਥੱਲੇ ਜਾਊਗੀਆਂ। ਹੁਣ ਕੋਈ ਵੀ ਐਡਮਿਨਿਸਟ੍ਰੇਸ਼ਨ ਨਹੀਂ ਚਾਹੁੰਦਾ ਜੀ ਵੀ ਉਹਨਾਂ ਦੇ ਦੌਰਾਨ ਇੰਨੀ ਜ਼ਿਆਦਾ ਲੇ ਆਫ ਹੋਵੇ, ਪਰ ਲੈਰੀ ਸਮਰਜ਼ ਬਹੁਤ ਪੁਰਾਣੇ ਇਕੋਨੋਮਿਸਟ ਹੈਗੇ ਆ। ਵੱਖ-ਵੱਖ ਐਡਮਿਨਿਸਟ੍ਰੇਸ਼ਨ ਦੇ ਨਾਲ ਉਹਨਾਂ ਨੇ ਹਾਈ ਲੈਵਲ ਪੋਜੀਸ਼ਨ ਦੇ ਉੱਤੇ ਕੰਮ ਕੀਤਾ ਆ, ਤੇ ਉਹਨਾਂ ਨੇ ਆਪਣਾ ਜੋ ਐਕਸਪੀਰੀਅੰਸ ਆ ਹੂੰ ਉਹ ਅੱਜ ਦੱਸ ਦਿੱਤਾ ਹੈ। ਤੇ ਅੱਜ ਕਈ ਇਕੋਨੋਮਿਸਟ ਉਹਨਾਂ ਨਾਲ ਐਗਰੀ ਵੀ ਕਰ ਰਹੇ ਆ ਵੀ ਹਾਂ, ਜੇ ਆਪਾਂ ਪਿਛਲੇ ਸਾਲ ਉਹਨਾਂ ਦੀ ਗੱਲ ਸੁਣ ਲੈਂਦੇ ਤੇ ਸ਼ਾਇਦ ਜੋ ਅੱਜ ਸਿਚੁਏਸ਼ਨ ਇਨਫਲੇਸ਼ਨ ਦੀ, ਪ੍ਰਾਈਸਿਸ, ਸਮਾਨ ਦੀ ਕੀਮਤਾਂ ਦੀ, ਚਾਹੇ ਉਹ ਗੈਸ ਆ, ਗਰੋਸਰੀ ਆ, ਰੈਂਟ ਜਾਂ ਮੌਰਗੇਜ ਆ, ਉਹ ਬਣੀ ਹੋਈ ਆ, ਸ਼ਾਇਦ ਉੱਥੇ ਤੱਕ ਆਪਾਂ ਨਾ ਪਹੁੰਚਦੇ। ਜੀ ਤੇ ਇੱਕ US ਡਾਲਰ ਦੀ ਕੀਮਤ ਅੱਜ ਇੰਡੀਆ ਦੇ 78 ਰੁਪਏ ਤੇ 11 ਪੈਸੇ ਦੇ ਬਰਾਬਰ ਰਹੀ ਆ। ਜੀ ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ 1 ਡਾਲਰ ਤੇ 30 ਸੈਂਟ ਦੇ ਬਰਾਬਰ ਰਹੀ ਆ। ਸੋ ਇੱਥੇ ਹੀ ਆਪਾਂ ਇਜਾਜ਼ਤ ਲੈਂਦੇ ਆ। ਜੀ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸਤਿ ਸ੍ਰੀ ਸ਼੍ਰੀ ਅਕਾਲ। ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਤੇ ਇੱਕ ਵਾਰੀ ਫੇਰ ਜਾਂਦੇ ਜਾਂਦੇ ਆਪਾਂ ਸਾਰਿਆਂ ਨੂੰ, ਸਰੋਤਿਆਂ ਨੂੰ ਬੇਨਤੀ ਕਰਦੇ ਹਾਂ, ਜੀ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆ, ਸਾਰਿਆਂ ਨੂੰ ਕਹੋ ਪੰਜਾਬੀ ਰੇਡੀਓ USA ਦੇ ਟਰੈਸਟਰੀਅਲ ਜਿੰਨੇ ਵੀ ਰੇਡੀਓ ਸਟੇਸ਼ਨਸ ਆ ਉੱਥੇ ਹੂੰ ਸੁਣੋ, ਘਰਾਂ 'ਚ ਸੁਣੋ। ਪੰਜਾਬੀ ਰੇਡੀਓ USA ਦੀ ਫੇਸਬੁੱਕ ਨੂੰ ਸਬਸਕ੍ਰਾਈਬ ਕਰੋ, ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਜੇ ਤੁਸੀਂ ਸਾਡੇ ਲਾਈਵ ਪ੍ਰੋਗਰਾਮ ਮਿਸ ਕਰ ਜਾਂਦੇ ਆ ਕਿਸੇ ਟਾਈਮ, ਵੀ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਜਾ ਕੇ ਉਹਨਾਂ ਨੂੰ ਸੁਣ ਸਕਦੇ ਹੋ। ਸੋ ਇੱਥੇ ਹੀ ਆਪਾਂ ਜੀ ਇਜਾਜ਼ਤ ਲੈਂਦੇ ਹਾਂ। ਸਤਿ ਸ਼੍ਰੀ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਸਤਿ ਅਕਾਲ ਸ੍ਰੀ ਅਕਾਲ। ਜੀ